हाँ जी वेलकम बैक हसन लाइव टीवी ते मित्रों अज तुहाडे नाल असीं एक्सपीरियंस शेयर करने आ कि अज सानू लगभग पूरे 50 दिन हो गए ने वाक करदे आ ते ओहदे तुहानू असीं फायदे भी दसांगे ते नुकसान भी दसांगे। नुकसान ते नहीं है दसने, नुकसान कोई भी नहीं। ते आओ असीं अपना एक्सपीरियंस शेयर करने आ, तुहानू चंगा लगे ते तुसीं सवेरे उठ के वाक जरूर करियो। हाँ जी दसो जी। ਲਓ ਜੀ ਸਭ ਨਾਲੋਂ ਪਹਿਲੇ ਨੰਬਰ ਤੇ ਜਿਹੜਾ ਸਾਨੂੰ ਤਕਰੀਬਨ 50 ਦਿਨ ਹੋ ਗਏ ਨੇ, ਅੱਜ ਪੂਰਾ 50ਵਾਂ ਦਿਨ ਤੁਸੀਂ ਲਾ ਲਵੋ। 50 ਦਿਨਾਂ ਦੇ ਵਿੱਚ ਸਿਰਫ ਸਾਡੀਆਂ 3 ਛੁੱਟੀਆਂ ਹੋਈਆਂ ਨੇ। ਇੱਕ ਛੁੱਟੀ ਜਿਹੜੀ ਉਹ ਤੇ ਹੋਈ ਅਖੀਰ ਕਿਸਮ ਦੀ ਬਾਰਿਸ਼ ਦੀ ਵਜ੍ਹਾ ਤੇ। ਇੱਕ ਛੁੱਟੀ ਜਿਹੜੀ ਸੀ ਉਹ ਅਸੀਂ ਤਲਵਾਂਡੇ ਵੁੰਡੇ ਟੁਰ ਗਏ ਹਾਂ, ਰਾਤੀ ਲੇਟ ਆਏ ਤੇ ਇੱਕ ਛੁੱਟੀ ਉਂਝ ਹੀ ਕੀਤੀ ਸੀ। ਕੁੱਲ ਮਿਲਾ ਕੇ ਇੱਕ ਛੁੱਟੀ ਜਿਹੜੀ ਹੱਡ ਰਾਮੀ ਦੀ ਵਜ੍ਹਾ ਤੋਂ ਹੋਈ। ਬਿਲਕੁਲ। ਤੇ ਭਾਜੀ ਇੱਕ ਛੁੱਟੀ ਦੇ ਨਾਲ ਅਸੀਂ ਤੁਹਾਡਾ ਆਪਣਾ ਐਕਸਪੀਰੀਅੰਸ ਸ਼ੇਅਰ ਕਰੀਏ। ਤਕਰੀਬਨ 50ਵਾਂ ਦਿਨਾਂ ਦੇ ਵਿੱਚ ਜਿਹੜਾ ਨਾ ਉਹ एडा को डिसिपलिन बन गया ना। हुण पहले नंबर ते डिसिपलिन सब नालों वड्डा डिसिपलिन ये बन गया कि अलार्म तो पहला अपनी अख खोलदी है इस तरह ही। ठीक है। दूसरे नंबर ते पिछले 50वां दिनां च ने हर पहला भी नहीं कदे जमात मिस होई फजर दी, ते पर 50वां दिनां दे विच पहला फजर दी नमाज जेहड़ी है ना जमात तो पहला जार रली मेरे को नहीं सी पढ़ी जाती, लेकिन इन्हां दिनां च ज्यादातर पढ़ी गई है, लेकिन जमात रह जाती है। लेकिन अल्हम्दुलिल्लाह जमात बा जमात ज्यादातर पढ़ी गई है। ये सारा दा सारा जरा वे क्रेडिट जांदा वे वाक नूं बिल्कुल ठीक हो गया। उस तो बाद जिन्हां बंदियां ने ना ਜਿਹੜੇ ਜੀ ਭਾਜੀ ਉਹ ਇੰਨਾ ਸੌਂ ਲਈਏ 8 ਘੰਟੇ ਸੌ ਲਈਏ 10 ਘੰਟੇ ਸੌ ਲਈਏ ਯਾਰਾ ਉਹ ਇੰਜ ਲੱਗਦਾ ਜਿਸਮ ਜਿਵੇਂ ਮਰਿਆ ਮੁਕਲ ਜਾਨ ਜੂ ਨਹੀਂ ਹੈ। मैं गारंटी देना राती तुसी भाजी 2 बजे भी सौंदे हो ना 1 बजे भी सौंदे हो ते फिर भी तुसी हुण तकरीबन 4:30 बजे 4:05 ते जमात हुंदी है। बिल्कुल। तुसी 4:20 ते भी उठदे हो ते मैं गारंटी देना वा कि सैर करके आके तुसी एक बारी फिर जेना तरो ताजा होइयोगे। पहले जेहड़े 10 दिन ने ना ਉਹ ਸਾਡੇ ਵੀ ਇੰਜ ਹੀ ਲੰਘੇ। ਉਹ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਨੀਂਦ ਦੀ ਵਜ੍ਹਾ ਤੋਂ ਅਸੀਂ ਬੋਝਲ ਹੋਏ ਰਹਿੰਦੇ ਆ, ਕੰਮ ਕਰਨ ਦੇ ਦਿਲ ਨਹੀਂ ਕਰਦਾ। ਲੇਕਿਨ ਹੁਣ ਉਹਦਾ ਫਾਇਦਾ ਇਹ ਹੋਇਆ ਅਸੀਂ ਭਾਵੇਂ ਨੀਂਦ ਪੂਰੀ ਹੋਏ ਨਾ ਹੋਏ 4-5 ਘੰਟੇ ਦੀ ਹੋਏ, ਲੇਕਿਨ ਬੰਦਾ ਪੂਰਾ ਦਿਨ ਐਕਟਿਵ ਰਹਿੰਦਾ ਹੈ। ਹਾਂ ਤੇ ਹਿਸਾਬ ਪਹਿਲੇ 10 ਦਿਨ ਤੇ ਮੈਂ ਤੁਹਾਨੂੰ ਆਪਣੀ ਐਕਸਪੀਰੀਅੰਸ ਹੈ, ਪਹਿਲੇ 10 ਦਿਨ ਇੰਜ ਲੱਗਦਾ ਯਾਰਾ ਕਿਹੜੀ ਜਾਨ ਨੂੰ ਪਾ ਲਿਆ। ਸਹੀ ਗੱਲ, ਚੰਗੇ ਭਲੇ ਸੁੱਤੇ ਆ, ਸਾਨੂੰ ਅੱਲਾ ਮਾਫ ਕਰੇ ਕਿਹੜੀ ਕੋ ਬਿਮਾਰੀ ਹੈ। ਨਹੀਂ ਤੇ ਇੱਥੇ ਜਿੰਨੇ ਵੀ ਬੰਦੇ ਹੁੰਦੇ ਨੇ ਕੋਈ ਆਪਣਾ ਨਾ ਕੋਈ ਸ਼ੌਕੀਆ ਤੌਰ ਤੇ ਨਹੀਂ ਕਰਦਾ, ਹਰ ਇੱਕ ਬੰਦੇ ਗੱਲ ਅਸੀਂ ਛੁੱਟੀ ਕਰ ਲੈਣੇ, ਲੇਕਿਨ ਉਹ ਮਜਬੂਰ ਉਹਨੇ ਪੁੱਛਿਆ ਜਾਂਦੇ ਨੇ ਯਾਰ ਅਸੀਂ ਨਹੀਂ ਕਰ ਸਕਦੇ, ਅਸੀਂ ਤੈਨੂੰ ਦਵਾਈ ਦੇ ਤੌਰ ਤੇ ਇਸਤੇਮਾਲ ਕਰਨ ਦੇ ਆ। ਤੇ ਇਸ ਤੋਂ ਪਹਿਲਾਂ ਤੁਹਾਨੂੰ ਵੀ ਕੋਈ ਡਾਕਟਰ ਕਹੇ ਤਾਂ ਤੁਸੀਂ ਵੀ ਡਾਕਟਰ ਦੇ ਕਹਿਣ ਤੋਂ ਪਹਿਲਾਂ ਹੀ ਆਈਓ ਤਾਂ ਕਿ ਤੁਸੀਂ ਵੀ ਫਿੱਟ ਰਹੋ, ਤੁਹਾਡਾ ਜਿਹੜਾ ਜਿਸਮ ਪੂਰਾ ਐਕਟਿਵ ਹੋਏ। ਤੇ ਹੋਰ ਵੱਡੀ ਗੱਲ ਇਹ ਵੇ ਕਿ ਸਾਨੂੰ ਇਹ ਜੇ 3-4 ਕਿਲੋਮੀਟਰ ਸਫ਼ਰ ਹੈ ਨਾ 50 ਦਿਨਾਂ 'ਚ ਹੁਣ ਕੁਛ ਨਹੀਂ ਲੱਗਦਾ। ਸ਼ੁਰੂ ਤੋਂ ਲੱਗਦਾ ਯਾਰ ਕਿੱਥੇ ਆ ਗਏ ਆ, ਕਿੱਥੇ ਕਿਸਨਾ ਹੋਏਗਾ, ਲੇਕਿਨ ਇਹ 3 ਤੋਂ 4 ਕਿਲੋਮੀਟਰ ਹੁਣ ਸਫ਼ਰ ਬਣ ਜਾਏ ਤੂੰ ਜ਼ਿਆਦਾ ਹੀ ਅਸੀਂ ਕਰਨੇ ਆ। ਤੇ ਨਾਲ ਅਸੀਂ ਹਲਕੀ ਫੁਲਕੀ ਐਕਸਰਸਾਈਜ਼ ਵੀ ਉੱਥੇ ਕੋਈ 5 ਮਿੰਟ ਦੀ ਜਾਂ 15 ਮਿੰਟ ਦੀ ਕਰਨੇ ਆ। ਤੇ ਗੱਲ ਕਰਨ ਦਾ ਮਕਸਦ ਇਹ ਵੇ ਕਿ ਬਹੁਤ ਹੀ ਅੱਛਾ ਐਕਸਪੀਰੀਅੰਸ ਰਿਹਾ। ਉੱਠੋ ਇਹ ਕੋਈ ਐਡਾ ਵੱਡਾ ਕੰਮ ਨਹੀਂ ਹੈ ਤੇ ਹਲਕੀ ਫੁਲਕੀ ਜਿਹਾ ਵਾਕ ਜ਼ਰੂਰ ਕਰੋ ਤੇ ਸਵੇਰ ਦੀ ਤਾਜ਼ੀ ਹਵਾ ਦੇ ਵਿੱਚ ਆਪਣੇ ਸਾਂਸ ਲਵੋ ਤੇ ਤਾਂ ਕਿ ਤੁਹਾਡੇ ਅੰਦਰ ਜਿਹੜਾ ਪੀਜ਼ਾ 버ਗਰ ਸ਼ਵਾਰਮਾ ਨਾ ਉਹਦੇ ਜੇ ਨੁਕਸਾਨਾਤ ਨੇ ਉਹ ਕਵਰ ਹੋ ਸਕਣ। ਬਿਲਕੁਲ ਵਾਹ। ਉਸ ਤੋਂ ਬਾਅਦ ਮੈਂ ਕੱਲ ਇੱਕ ਗੱਲ ਨੋਟ ਕੀਤੀ ਹੈ, ਸਾਡੇ ਨਾਲ ਬੜੇ ਬੰਦੇ ਰਲਦੇ ਨਹੀਂ, ਵੀਡੀਓ ਦੇ ਵਿੱਚ ਨਹੀਂ ਆਉਂਦੇ ਆ ਪਰ ਸਾਡੇ ਨਾਲ ਬੜੇ ਬੰਦੇ ਰਲਦੇ ਨੇ। ਪਰ ਇੱਕ ਗੱਲ ਹੈ ਕਿਉਂਕਿ ਹੁਣ ਸਾਡੀ ਬਣ ਗਈ ਰੂਟੀਨ ਤਕਰੀਬਨ ਜਿਹੜਾ ਸਾਡਾ ਹੁਣ ਔਨ ਐਨ ਐਵਰੇਜ ਬਣਦਾ ਨਾ ਘਰੋਂ ਲੈ ਕੇ ਤੇ ਆਪਣੇ ਸਪਾਟ ਤੱਕ ਤਕਰੀਬਨ ਹੁਣ ਤੁਸੀਂ 5 ਕਿਲੋਮੀਟਰ ਲਾ ਲਵੋ। ਠੀਕ ਹੈ। ਤੇ ਸਾਡੇ ਨਾਲ ਜਿਹੜਾ ਵੀ ਰਲਦਾ ਇੱਕ ਦਿਨ ਹੀ ਆਉਂਦਾ, ਦੂਸਰੇ ਦਿਨ ਜਾਂ ਆਪਣਾ ਰੂਟ ਬਦਲ ਜਾਂਦਾ ਜਾਂ ਉਹ ਸੈਰ ਤੋਂ ਜੀ ਨਫ਼ਰਤ ਕਰਨ ਡਿਆ। ਨਹੀਂ ਅਸੀਂ ਸਾਨੂੰ ਵੀ ਗਲਤ ਅਸੀਂ ਕਰਨੇ ਆ। ਪਹਿਲੇ ਦਿਨ ਬੰਦੇ ਨੂੰ ਇੰਨੀ ਨਹੀਂ ਵਾਕ ਕਰਾਉਣੀ ਚਾਹੀਦੀ। ਅਸੀਂ ਉਹਨਾਂ ਨੂੰ ਲੈ ਆਏ ਸਾਂ ਤੇ ਫਿਰ ਉਹ ਆਂਦੇ ਨੇ ਅਸੀਂ ਵੀਡੀਓ ਅਸੀਂ ਤਾਂ ਕਿਹਾ ਸੀ ਬਣਾ ਲਾਂਦੇ ਨੇ, ਅਸੀਂ ਨਹੀਂ ਵੀਡੀਓ ਚੋਣਾ, ਸਾਈਡ ਤੇ ਹੋ ਕੇ ਬਹਿ ਗਏ ਹਨ। ਤੇ ਬਾਅਦ ਚ ਫਿਰ ਉਹ ਦੂਜੇ ਦਿਨ ਸਾਨੂੰ ਲੱਭੇ ਵੀ ਨਹੀਂ, ਉਹਨਾਂ ਸਲਾਮ ਹੀ ਨਹੀਂ ਲੈ ਕੇ ਤੇ ਸਾਨੂੰ ਨਾਲ ਹੀ ਨਾ ਲੈ ਜਾਣਾ। ਮੈਂ ਸੋਚਣ ਡਿਆ ਮੈਂ ਯਾਰ ਸਾਡੇ ਨਾਲ 2-3 ਬੰਦੇ ਰਲੇ ਨੇ, ਠੀਕ ਹੈ, ਜਾਂ ਉਹ ਸਾਡੇ ਨਾਲ ਪਹਿਲਾਂ ਆਏ ਜਾਂ ਬਾਅਦ ਚੋਂ ਆਏ ਨੇ, ਪਰ ਉਹ ਫਿਰ ਕੰਸਿਸਟੈਂਟ ਕਿਉਂ ਨਹੀਂ ਆਉਂਦੇ ਆ। ਮੈਂ ਬਾਅਦ ਜਦੋਂ ਵੇਖਿਆ ਮੈਂ ਜਦੋਂ ਪਹਿਲਾਂ ਅਸੀਂ ਕਰਨੇ ਆ ਤਾਂ ਅਸੀਂ ਤੇ ਮਾਨੇ 1.5 ਕਿਲੋਮੀਟਰ ਹੀ ਕਹਿੰਦਾ ਯਾਰ ਆ ਚੱਲੀਏ ਦਵਾ ਕਰ ਹੁਣ, ਤੇ ਉਹ ਵੀ ਅਗਲਾ ਵੀ ਤਾਂ ਬੰਦਾ ਹੀ ਹੈ ਨਾ। ਹਾਂ ਬਿਲਕੁਲ। ਪਹਿਲੇ ਦਿਨ ਜਿਹੜਾ ਨਾ ਆਸਤਾ ਥੋੜੀ ਵਾਕ ਤੋਂ ਸ਼ੁਰੂ ਕਰੋ, ਜਿੱਥੇ ਵੀ ਕਰੋ, ਬੇਸ਼ੱਕ ਆਪਣੇ ਛੱਤ ਤੇ ਕਰ ਲਓ, ਉਹਨੂੰ ਆਸਤਾ ਤੁਸੀਂ ਵਧਾਓ ਤੇ ਮਹੀਨੇ ਦੇ ਵਿੱਚ ਹੀ ਤੁਹਾਡੀ ਰੂਟੀਨ 'ਚ ਜਦੋਂ ਸ਼ਾਮਲ ਹੋ ਜਾਏਗਾ ਫਿਰ ਤੁਹਾਨੂੰ ਇਹ ਭਾਰਾ ਕੰਮ ਨਹੀਂ ਲੱਗਣਾ। ਤੇ ਕੋਈ ਨੁਕਸਾਨ ਦੱਸ ਦਈਏ ਇਹਨਾਂ ਨੂੰ। ਨੁਕਸਾਨ ਇਹਨੇ ਨੀਂਦ ਦੀ ਥੋੜੀ ਜਿਹੀ ਕੁਰਬਾਨੀ ਹੈ, ਲੇਕਿਨ ਅਗਰ ਤੁਸੀਂ ਕਿਤੇ ਫੈਕਟਰੀ ਜਾਂ ਕੰਮ ਤੇ ਜਾਂਦੇ ਹੋ ਤੁਹਾਨੂੰ ਥੋੜੀ ਜਿਹੀ ਕੁਰਬਾਨੀ ਦੇਣੀ ਪੈਣੀ ਹੈ। ਤੇ ਸਾਨੂੰ ਕੋਈ ਏਡਾ ਹਾਸ ਨਹੀਂ ਹੁੰਦਾ, ਜਾ ਕੇ ਫਿਰ ਜ਼ਰਾ ਘੰਟਾ ਕੁ ਸੌ ਲਈਦਾ।
ਨਹੀਂ ਗੱਲ ਇਹ ਵੇ ਕਿ ਸਾਇੰਸ ਵੀ ਇਹ ਜਾਂਦੀ ਹੈ ਤੇ ਆਪਣਾ ਇਸਲਾਮ ਤੇ ਸ਼ਰੀਅਤ ਵੀ ਇਹ ਜਾਂਦੀ ਹੈ ਕਿ ਰਾਤ ਦੀ ਨੀਂਦ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜੀ ਨਵੇਂ ਬਿਲਕੁਲ ਇਹ ਅੱਲਾਹ ਤਾਲਾ ਨੇ ਬਣਾਈ ਹੈ ਤੇ ਨਵੀਂ ਸਾਇੰਸ ਦੀ ਰਿਪੋਰਟ ਦੇ ਮੁਤਾਬਕ ਜੇ ਤੁਹਾਨੂੰ ਪਤਾ ਤੇ ਕਰੈਕਟ ਕਰ ਦਿਓ, ਰਾਤ ਦਾ ਜਿਹੜਾ 11 ਦਾ ਟਾਈਮ ਹੁੰਦਾ ਨਾ 11 ਤੋਂ ਲੈ ਕੇ ਤੇ ਜਿਹੜਾ ਹੁੰਦਾ 3 ਦਾ ਟਾਈਮ, ਇਹ ਜਿਹੜੇ ਹੁੰਦੇ ਨੇ ਘੰਟੇ 3-4 ਘੰਟੇ ਜਿਹੜੇ ਹੁੰਦੇ ਨੇ, ਇਹਨਾਂ ਘੰਟਿਆਂ ਦੇ ਵਿੱਚ ਤੁਹਾਡਾ ਜਿਸਮ ਨੀਂਦ ਨਾ ਵੀ ਨਾ ਲਵੇ ਤੇ ਸਿਰਫ ਰਿਲੈਕਸ ਹੋ ਕੇ ਸੋਈਏ, ਯਾਨੀ ਕਿ ਮੋਬਾਈਲ ਵੀ ਨਾ ਤੁਸੀਂ ਫੜੋ, ਲੰਮਾ ਪਾਈਏ ਬੰਦਾ, ਤੇ ਫਿਰ ਵੀ ਜਿਸਮ ਦੇ ਬਹੁਤ ਹੀ ਜ਼ਿਆਦਾ ਐਸੇ ਸੈੱਲ ਨੇ ਜਿਹੜੇ ਟੁੱਟਦੇ ਨੇ ਦਿਨੇ ਤੇ ਸਿਰਫ ਸ਼ਾਮੀ ਰਿਪੇਅਰ ਹੁੰਦੇ ਨੇ। ਤੇ ਜਿਹੜਾ ਬੰਦਾ ਨਹੀਂ ਨਾ ਰਾਤੀ ਮੰਨ ਕੇ ਸ਼ਾਮ ਦੇ ਟਾਈਮ ਨਹੀਂ ਸੌਂਦਾ ਹੈ, ਉਹਦੀ ਦਿਨ ਦੇ ਟਾਈਮ ਜਿੰਨਾ ਮਰਜ਼ੀ ਸੌਂ ਲੇ ਉਹਦੀ ਨੀਂਦਰ ਨਹੀਂ ਪੂਰੀ ਹੁੰਦੀ। ਇਹ ਸਾਇੰਸ ਆਂਦੀ ਹੈ। वो एक नज़म ही होंदी ना हो रात तो दिन का मज़ा क्या उठाए मज़ा दिन का इंसान क्या। भाई रात ਜਿਹੜੀ ਅੱਲਾਹ ਤਾਲਾ ਨੇ ਸਾਡੇ ਆਰਾਮ ਸਕੂਨ ਵਾਸਤੇ ਬਣਾਈ ਹੈ ਤੇ ਸੂਰਜ ਤੋਂ ਪਹਿਲਾਂ ਉੱਠ ਜਾਇਆ ਕਰੋ ਤੇ ਆ ਕੇ ਵਾਕ ਸ਼ਾਕ ਤੁਸੀਂ ਵੀ ਕਰੋ, ਜਿੱਥੇ ਵੀ ਹੈ ਉਹ ਵਾਕ ਨੂੰ ਆਪਣੀ ਜ਼ਿੰਦਗੀ 'ਚ ਹਲਕਾ ਫੁਲਕਾ ਜ਼ਰੂਰ ਸ਼ਾਮਲ ਕਰੋ। ਇਸ ਤੋਂ ਪਹਿਲਾਂ ਕਿ ਤੁਹਾਨੂੰ ਵੀ ਡਾਕਟਰ ਕਹੇ ਤੇ ਆ ਕੇ ਤੁਸੀਂ ਵੀ ਦੌੜਾਂ ਭੱਜਾਂ ਲਾਓ, ਫਿਰ ਤੁਹਾਡੀ ਮਜਬੂਰੀ ਬਣ ਜਾਣੀ। ਮਜਬੂਰੀ ਤੋਂ ਪਹਿਲਾਂ ਸ਼ੌਕ ਬਣਾਓ। ਇੱਕ ਬੰਦਾ ਮੈਂ ਜਿਹਦਾ ਨਾਂ ਨਹੀਂ ਲੈਣਾ ਆਇਆ ਸੀ, ਨਹੀਂ ਨਾ ਕਿਉਂ ਲੈਣਾ ਨਹੀਂ, ਉਹ ਸਾਡੇ ਜਿਗਰ ਦਾ ਟੋਟਾ ਹੈ, ਐਂ ਬੰਦਾ ਪਿਆ ਕੇ ਤੇ ਉਹਦੀ ਉਮਰ ਤਕਰੀਬਨ 82 ਸਾਲ ਹੈ। ਹਾਂਜੀ IM ਦੀ ਮੈਂ ਤੈਨੂੰ ਦੱਸਣਾ 82 ਸਾਲ ਉਹਦੀ ਉਮਰ ਹੈ, ਸਾਡੇ ਜਿਗਰ ਦਾ ਟੋਟਾ ਵੇ। ਤੇ ਬਈ ਯਕੀਨ ਕਰੋ ਹੈਰ ਉਹਨੂੰ ਕੁਦਰਤੀ ਤੌਰ ਤੇ ਰੱਬ ਨੇ ਉਹਦੇ ਅੰਦਰ ਕੋਈ ਐਸੀਆਂ ਸਲਾਹਤ ਰੱਖੀਆਂ ਨੇ, ਕੋਈ ਅਟਰੈਕਸ਼ਨ ਜਿਹੜੀ ਉਹਦਾ ਨਾਂ ਹੀ ਲਿਆ ਤੇ ਜਿਸਮ ਇੱਕਦਮ ਫਰੈਸ਼ ਹੋ ਗਿਆ। ਯਾਨੀ ਕਿ ਵਾਕ ਐਕਸਰਸਾਈਜ਼ ਜਿਹੜੀ ਤੁਹਾਨੂੰ ਇੰਨਾ ਕੁ ਐਕਟਿਵ ਰੱਖ ਸਕਦੀ ਹੈ, ਤੁਸੀਂ ਉਸ ਬੰਦੇ ਨੂੰ ਵੇਖ ਲਓ, ਅਸੀਂ ਨਾਂ ਨਹੀਂ ਲੈ ਸਕਦੇ। ਨਹੀਂ ਇਹਨਾਂ ਨੂੰ ਦੱਸਨੇ ਆ ਨਾ, ਉਹ ਬੰਦਾ ਵੇ ਜਿਹਦਾ ਨਾਂ ਲਿਆ ਘਰ ਡਾਲੇ ਹੁੰਦੇ ਨੇ, ਠੀਕ ਹੈ, IK ਬ੍ਰਾਂਡ ਜਿਹੜਾ। ਤੇ ਭਾਜੀ ਉਹ ਦੂਸਰੇ ਨੰਬਰ ਤੇ ਹੋਰ ਇੱਕ ਇਹਨਾਂ ਨੂੰ ਹਿੰਟ ਦੇ ਦੇਣ, ਇਹਨਾਂ ਨੂੰ ਪਤਾ ਲੱਗ ਜਾਣਾ ਇਸ ਟਾਈਮ ਜਿਹੜਾ ਉਹਨਾਂ ਦਾ ਜਿਹੜਾ ਫਿਰ ਨਾ ਮੁਸਤਕਿਲ ਪਤਾ ਕੀ ਆਂਦੇ ਨੇ, ਮੁਸਤਕਿਲ ਪਤਾ ਜਿਹੜਾ ਉਹ ਅਡਿਆਲਾ ਠੀਕ ਹੋ ਗਿਆ। ਤੇ ਇਹ ਹਿਸਾਬ ਕਿਤਾਬ ਸ਼ੇਖ ਰਸ਼ੀਦ ਵੇਖ ਲਓ ਉਸਤਾਦ ਜੀ, ਸ਼ੇਖ ਰਸ਼ੀਦ ਆਂਦਾ ਜਿਸ ਦਿਨ ਜਦੋਂ ਦੀ ਮੈਂ ਹੋਸ਼ ਸਾਂਭੀ ਮੈਂ ਸੂਰਜ ਨੂੰ ਕਦੇ ਵੀ ਆਪਣੇ ਤੋਂ ਪਹਿਲਾਂ ਨਹੀਂ ਉੱਠਣ ਦਿੱਤਾ। ਅੱਛਾ ਜੀ, ਮੈਂ ਆਪਣੇ ਤੋਂ ਪਹਿਲਾਂ ਉੱਠਦਾ ਤੇ ਵੇਖ ਲਓ ਕਿੰਨੇ ਫਿੱਟ ਤੇ ਪਾਇਆਂ ਦਾ ਨਾਸ਼ਤਾ ਕਰਦਾ ਡੇਲੀ। ਐਸ ਉਮਰ 'ਚ ਵੀ ਪਾਏ ਖਾਂਦਾ ਜਨਾਬ, ਤੁਸੀਂ ਵੀ ਚਾਹੁੰਦੇ ਐਂਡ ਤੇ ਜਾ ਕੇ ਪਾਏ ਨਾ ਛੁੱਟਣ, ਇਹ ਦੇਸੀ ਖਾਣੇ ਨਾ ਛੁੱਟਣ, ਤੇ ਵਾਕ ਨੂੰ ਜ਼ਰੂਰ ਕਰੋ। ਤੇ ਜਿਹੜਾ ਸਾਡੇ ਆਪਣੇ ਜਿੰਨੇ ਵੀ ਨੇ ਆਪਣਾ ਇਰਦ ਗਿਰਦ ਬੰਦੇ, ਕਿੰਨੇ ਬੜੇ ਬੰਦੇ ਨੇ ਜਿਹੜੇ ਸੁਬਾਹ ਉੱਠੇ ਨੇ, ਮੈਂ ਆਪਣੀ ਹੋਸ਼ ਦੇ ਵਿੱਚ ਉਹਨਾਂ ਬੰਦਿਆਂ ਨੂੰ ਜਿਵੇਂ ਦਾ ਵੇਖਿਆ ਨਾ ਉਵੇਂ ਦਾ ਉਵੇਂ ਹੀ ਆਹੋ। ਇਸ ਤਰ੍ਹਾਂ ਬੜੀਆਂ ਮਸਾਲਾ ਨੇ ਤਾਂ ਆਪਣਾ ਸਾਡੇ ਆਸੇ ਪਾਸੇ ਵੀ ਸੈਲੀਬ੍ਰਿਟੀ ਤਾਂ ਕਰਦੇ ਹੀ ਕਰਦੇ, ਜਿਹੜੇ ਆਮ ਬੰਦੇ ਨੇ ਨਾ ਉਹ ਵੀ ਅਸੀਂ ਵੇਖੇ ਨੇ, ਇਹ ਬਹੁਤ ਜ਼ਿਆਦਾ ਜਿਹੜਾ ਜਦੋਂ ਆਪਣੇ ਆਪ ਨੂੰ ਐਕਟਿਵ ਰੱਖਣ ਦਾ ਇੱਕ ਬਹਾਨਾ ਹੁੰਦਾ, ਹੋਰ ਨਹੀਂ ਕੋਈ ਇੱਥੇ ਕਿ ਬੰਦਾ ਕਿ ਇਹ ਕੋਈ ਫਾਹ ਪਾ ਲਿਆ। ਆਪਣਾ ਸ਼ੌਕ ਬਣਾਓਗੇ ਤੇ ਤੁਹਾਨੂੰ ਇਹ ਫਾਹ ਨਹੀਂ ਲੱਗੇਗਾ, ਇਹ ਤੁਹਾਨੂੰ ਰੋਜ਼ਾਨਾ ਦੀ ਰੁਟੀਨ 'ਚ ਸ਼ਾਮਲ ਕਰੋ, ਤੁਹਾਡੀ ਆਦਤ ਬਣ ਜਾਏਗੀ। ਲਓ ਜੀ ਵੀਰੋ, ਇਹ ਸੀ ਅੱਜ ਦਾ ਵਲੌਗ ਵੀਡੀਓ। ਉਮੀਦ ਕਰਾਂਗਾ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਉਮੀਦ ਕਰਾਂਗੇ ਕਿ ਸਾਡੀਆਂ ਗੱਲਾਂ ਦੀ ਵਜ੍ਹਾ ਤੋਂ ਤੁਸੀਂ ਸੈਰ ਸ਼ੁਰੂ ਕਰੋਗੇ, ਫਿੱਟ ਰਹੋਗੇ, ਜਿਸਮ ਨੂੰ ਫਿੱਟ ਰੱਖੋਗੇ। ਮਿਲਨੇ ਆ ਤੁਹਾਨੂੰ ਨਵੇਂ ਵਲੌਗ ਦੇ ਵਿੱਚ। ਰੱਬ ਰੱਖਾ।